ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਇੱਕ ਬਹੁਤ ਪੁਰਾਣਾ ਜੋਕ ਆ ਵੀ ਦੋ ਦੋਸਤ ਇੱਕ ਰਿਜ਼ੋਰਟ ਦੇ ਉੱਤੇ ਬੈਠੇ ਸੀ ਤੇ ਉਹ ਫੂਡ ਖਾ ਰਹੇ ਸੀ ਤਾਂ ਕਹਿੰਦੇ ਵੀ ਫੂਡ ਬੜਾ ਟੈਰੀਬਲ ਆ। ਜਦੋਂ ਕਿ ਦੂਜਾ ਜਿਹੜਾ ਕਹਿੰਦਾ ਵੀ ਹੈ ਤਾਂ ਮਾੜਾ ਆ, ਪਰ ਜਿਹੜੇ ਫੂਡ ਉਹ ਹੈ ਵੀ ਬੜੀ ਘੱਟ ਕੁਆਂਟੀਟੀ ਦੇ ਵਿੱਚ, ਪੋਰਸ਼ਨ ਵੀ ਬੜਾ ਘੱਟ ਆ। ਸੋ ਇਹ ਸਾਰਾ ਕੁਝ ਅੱਜ ਇਨਵੈਸਟਰਸ ਦੇ ਨਾਲ ਵਾਪਰਿਆ। ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਇਨਕਰੀਜ਼ ਕੀਤੇ, ਪਰ ਸਟਿਲ ਉਹ ਚਾਹੁੰਦੇ ਆ ਇਨਵੈਸਟਰਸ ਪਈ ਇੰਟਰਸਟ ਰੇਟ ਨੂੰ ਹੋਰ ਇਨਕਰੀਜ਼ ਕੀਤਾ ਜਾਵੇ। ਜਦ ਕਿ ਉਹਦਾ ਰਿਜ਼ਲਟ ਕੀ ਨਿਕਲਿਆ, ਪਿਛਲੇ 2 ਹਫ਼ਤਿਆਂ ਦੇ ਵਿੱਚ ਸਟਾਕ ਮਾਰਕੀਟ ਬੁਰੀ ਤਰ੍ਹਾਂ ਯੂਐਸਏ ਦੇ ਵਿੱਚ ਲੁੜਕ ਰਹੀ ਆ। ਕੱਲਾ ਯੂਐਸਏ ਨਹੀਂ, ਆਲ ਓਵਰ ਦੀ ਵਰਲਡ ਦੀ ਸਟਾਕ ਮਾਰਕੀਟ ਦੇਖੋ, ਸਾਰੇ ਪਾਸੇ ਬੁਰਾ ਹਾਲ ਆ। ਅੱਜ ਯੂਐਸਏ ਦੇ ਵਿੱਚ ਡਾਓ ਜੋਨ ਇੰਡਸਟਰੀਅਲ 1164 ਪੁਆਇੰਟ, ਯਾਨੀ ਕਿ 3.6% ਡਾਊਨ ਗਿਆ। ਇਹ ਬਿਗੇਸਟ ਲਾਸ ਹੈਗਾ 2020 ਤੋਂ ਬਾਅਦ, ਜੂਨ 2020 ਤੋਂ ਬਾਅਦ। ਇਸੇ ਤਰ੍ਹਾਂ ਨੈਸਡੈਕ ਵੀ 4.73% ਡਾਊਨ ਗਿਆ ਹੈਗਾ। ਪਹਿਲਾਂ ਬਹੁਤ ਸਾਰੇ ਲੋਕ ਇਹ ਜਿਹੜੇ ਖਾਸ ਕਰਕੇ ਇਨਵੈਸਟਰਸ ਹੁੰਦੇ ਆ ਜਾਂ ਸਟਾਕ ਮਾਰਕੀਟ 'ਚ ਆ, ਉਹ ਇਹੀ ਸੋਚ ਰਹੇ ਸੀ ਵੀ ਨਹੀਂ, ਜਿਹੜੀ ਇਹ ਟੈਕ ਇੰਡਸਟਰੀ ਆ ਉਹਦੇ ਤੇ ਹੀ ਜ਼ਿਆਦਾ ਅਸਰ ਪੈ ਰਿਹਾ ਹੈਗਾ। ਪਰ ਜਿਸ ਤਰ੍ਹਾਂ, ਕਿਉਂਕਿ ਕਹਿੰਦੇ ਹਰ ਇੱਕ ਨੇ ਖਾਣਾ ਪੀਣਾ, ਕੱਪੜੇ ਪਹਿਨਣੇ, ਇਹ ਤਾਂ ਹਰ ਇੱਕ ਨੇ ਕਰਨੇ ਹੀ ਆ, ਸੋ ਇਹਨਾਂ ਕੰਪਨੀਆਂ ਦੇ ਉੱਤੇ ਅਸਰ ਕੋਈ ਨਹੀਂ ਪੈਣਾ। ਪਰ ਜਦੋਂ ਹੀ ਟਾਰਗੇਟ ਸਟੋਰ ਦੇ ਜਿਹੜੀ ਉਹਨਾਂ ਦੇ ਪ੍ਰੋਫਿਟ ਦੀ ਖਬਰ ਬਾਹਰ ਆਈ ਵੀ ਉਹਨਾਂ ਦੀ ਨੈਟ ਇਨਕਮ 52% ਘਟ ਗਈ ਹੈਗੀ ਆ ਇਸ ਪਹਿਲੇ ਕੁਆਟਰ ਦੇ ਵਿੱਚ, ਜਦੋਂ ਕਿ ਵਾਲ ਸਟਰੀਟ ਐਕਸਪੈਕਟ ਕਰ ਰਹੀ ਸੀ ਜ਼ਿਆਦਾ ਹੋਊਗੀ। ਉਹਦੇ ਨਾਲ ਟਾਰਗੇਟ ਵਾਲਿਆਂ ਦਾ ਸ਼ੇਅਰ 25% ਅੱਜ ਕੱਲੇ ਇੱਕ ਦਿਨ ਦੇ ਵਿੱਚ ਡਾਊਨ ਚਲੇ ਗਿਆ। ਕਹਿੰਦੇ ਸਨ 1987 ਤੋਂ ਬਾਅਦ ਇੰਨਾ ਜ਼ਿਆਦਾ ਡਾਊਨ ਇੱਕ ਕੰਪਨੀ ਦਾ ਗਿਆ। ਕੱਲਾ ਟਾਰਗੇਟ ਨਹੀਂ, ਵਾਲਮਾਰਟ, ਕੋਸਕੋ, ਹੋਰ ਜਿਹੜੇ ਰੀਟੇਲ ਵਾਲੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਵੀ ਅਸਰ ਪਿਆ। ਸੋ ਹੁਣ ਸਾਰਾ ਕੁਝ ਹੋਇਆ ਕਿ ਇਹਨੂੰ ਦੇਖਦੇ ਹੋਏ ਪਿਛਲੇ ਦਿਨਾਂ ਦੇ ਵਿੱਚ ਡਿਊਚ ਬੈਂਕ ਨੇ ਕਿਹਾ ਸੀ ਵੀ ਰਿਸੈਸ਼ਨ 2023 ਚ ਆਊਗਾ। ਗੋਲਡਮੈਨ ਸੈਕ ਨੇ ਕਿਹਾ ਸੀ 35% ਚਾਂਸ ਹੈ ਰਿਸੈਸ਼ਨ ਆਉਣ ਦੇ। ਅੱਜ ਤੀਜੀ ਵੱਡੀ ਬੈਂਕ ਯੂਐਸਏ ਚ ਜੇਪੀ ਮੋਰਗਨ, ਉਹਨਾਂ ਨੇ ਕਿਹਾ ਵੀ 70% ਚਾਂਸ ਆ ਵੀ ਹੁਣ ਯੂਐਸਏ ਦੇ ਵਿੱਚ ਰਿਸੈਸ਼ਨ ਆਊਗਾ। ਜੀ ਬਿਲਕੁਲ, ਅੱਜ ਸਟਾਕ ਮਾਰਕੀਟ ਮੂੰਹ ਦੇ ਮੂੰਹ ਜ਼ਮੀਨ ਦੇ ਵਿੱਚ ਧੱਸ ਗਈ। ਹੋਮ ਡੀਪੂ, ਲੋਜ਼, ਵਾਲਮਾਰਟ, ਟਾਰਗੇਟ, ਜਿਹੜੇ ਵੱਡੇ 4 ਮੇਜਰ ਰੀਟੇਲਰਸ ਆ, ਜਿਹਨੂੰ ਕਹਿ ਲਓ ਵੀ ਬੱਚਾ ਵੀ ਇਹਨਾਂ ਦਾ ਨਾਮ ਜਾਣਦਾ ਆ, ਇਹਨਾਂ ਦੇ ਜਿਹੜੇ ਕੁਆਟਰਲੀ ਫਾਈਨੈਂਸ਼ੀਅਲ ਨਤੀਜੇ ਆਉਣੇ ਆ, ਉਸ ਦੇ ਡਰ ਖੁਣੋਂ ਹੀ ਇਹ ਸਾਰਾ ਕੁਝ ਆਲਰੇਡੀ ਆ ਰਿਹਾ ਹੈਗਾ। ਐਮਾਜ਼ੋਨ ਨੇ, ਜਿੱਦਾਂ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ, ਵੀ ਰੀਟੇਲ ਇੰਡਸਟਰੀ ਦੇ ਵਿੱਚ ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਹੀ ਘੁੱਗੂ ਵਜਾਉਣਾ ਸ਼ੁਰੂ ਕਰਤਾ ਸੀਗਾ ਵੀ ਭਾਈ ਰੀਟੇਲ ਇੰਡਸਟਰੀ ਪਹਿਲਾਂ ਵਰਗੀ ਜਿਹੜੀ ਉਹ ਨਹੀਂ ਰਹੀ, ਗਰੋਥ ਨਹੀਂ ਇਸ ਦੇ ਵਿੱਚ ਹੋ ਰਹੀ ਹੈਗੀ। ਸੋ ਵਾਲਮਾਰਟ ਵਾਲੇ ਕਹਿੰਦੇ ਆ ਵੀ ਜਿਹੜੇ ਪ੍ਰਾਈਸ ਸੈਂਸਿਟਿਵ ਕਸਟਮਰਸ ਆ, ਉਹ ਪ੍ਰਾਈਵੇਟ ਲੇਬਲ ਬ੍ਰਾਂਡਸ ਵੱਲ ਨੂੰ ਜਿਹੜੇ ਉਹ ਜਾ ਰਹੇ ਆ। ਉਹਨਾਂ ਹੋਮ ਡੀਪੂ ਨੇ ਆਪਣੇ ਜਿਹੜੇ ਕਸਟਮਰ ਬੇਸ ਆ ਉਸ ਦੇ ਉੱਤੇ ਨਿਰਭਰ ਕੀਤਾ। ਆਪਾਂ ਦੇਖਿਆ ਵੀ ਲੰਬਰ ਪ੍ਰਾਈਸ ਇੱਕ ਟਾਈਮ ਦੇ ਉੱਤੇ ਕਿੰਨੇ 3 ਗੁਣਾ 4 ਗੁਣਾ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਹੋ ਗਿਆ। ਕੰਟਰੈਕਟਰਸ ਨੂੰ ਵੀ ਇਸ ਦੀ ਜਿਹੜੀ ਉਹ ਮਾਰ ਪਈ। ਸੋ ਹਰ ਇੱਕ ਪਾਸੇ ਅੱਜ ਜਿਹੜੇ ਐਨਾਲਿਸਿਸ ਉਹ ਬਹੁਤ ਮਾੜੇ ਹੀ ਜਿਹੜੇ ਉਹ ਚੱਲੇ। ਖਾਸ ਕਰਕੇ ਵਾਲਮਾਰਟ ਤੇ ਟਾਰਗੇਟ ਦੇ ਵਿੱਚ ਜਿਹੜੇ ਕੁਆਟਰਲੀ ਲਾਸ ਦੇ ਆਂਕੜੇ ਆਉਣੇ ਆ, ਉਹਦੇ ਕਰਕੇ ਹਰ ਇੱਕ ਨੂੰ ਹਫੜਾ ਦਫੜੀ ਜਿਹੜੀ ਆ ਉਹ ਮੱਚ ਗਈ ਹੈਗੀ ਆ। ਸੋ ਇਸ ਕਰਕੇ ਸਟਾਕ ਮਾਰਕੀਟਸ ਦੇ ਵਿੱਚ ਅੱਜ ਕ੍ਰੈਸ਼ ਹੋ ਗਿਆ ਹੈ। ਹਰਜੋਤ ਸਿੰਘ ਜੀ, ਇਹ ਜ਼ਰੂਰ ਦੱਸਦੇ ਜਾਈਏ, ਸਟਾਕ ਮਾਰਕੀਟ ਰੀਅਲ ਇਕੋਨਮੀ ਨਹੀਂ ਹੁੰਦੀ, ਇਹ ਆਪਾਂ ਬਾਰ-ਬਾਰ ਜਿਹੜੀ ਉਹ ਕਹਿਣਾ ਚਾਹੁੰਦੇ ਆ। ਅਮਰੀਕਾ ਦੇ ਵਿੱਚ 50% ਜਿਹੜੇ ਅਮਰੀਕਨਸ ਆ ਉਹ ਸਿਰਫ ਸਟਾਕਸ ਨੂੰ ਜਿਹੜੇ ਆ ਉਹ ਬਾਈ ਸੈਲ ਕਰਦੇ ਆ। 54% ਇਹ ਆંકੜਾ ਜਿਹੜਾ ਉਹ ਦੱਸਿਆ ਜਾਂਦਾ 100 ਤੇ 45 ਮਿਲੀਅਨ। ਉਹਨਾਂ ਦੇ ਵਿੱਚੋਂ ਜਿਹੜੇ ਵੈਲਦੀਐਸਟ 10% ਆ, ਉਹ 80% ਓਵਰਆਲ ਸਟਾਕਸ ਨੂੰ ਜਿਹੜਾ ਉਹ ਮੈਨੇਜ ਕਰ ਰਹੇ ਆ। ਉਹ ਉਹਨਾਂ ਦੇ ਜਿਹੜੇ ਇਸ ਦੇ ਵਿੱਚ ਮਾਲਕ ਹੈਗੇ ਆ। ਸੋ ਸਟਾਕਸ ਦੇ ਉੱਤੇ ਜੇ ਗੱਲ ਕਰੀਏ ਵੀ ਇਹ ਰੀਅਲ ਇਕੋਨਮੀ ਨੂੰ ਦੱਸਦਾ ਹੈ, ਨਹੀਂ, ਹਾਂ, ਪਰ ਇਹ ਇਸ ਦਾ ਇੱਕ ਪਾਰਟ ਹੈਗਾ, ਇਕੋਨਮੀ ਦਾ ਇੱਕ ਪਾਰਟ ਹੈਗਾ ਆ। ਰੀਅਲ ਇਕੋਨਮੀ, ਜੌਬ ਮਾਰਕੀਟ, CPI ਕੰਜ਼ਿਊਮਰ ਪ੍ਰਾਈਸ ਇੰਡੈਕਸ, GDP, ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਿਹੜੀ ਆ ਉਹ ਦੱਸੀ ਜਾਂਦੀ ਆ। ਪਰ ਲੋਕ ਕਾਫੀ ਹੱਦ ਤੱਕ ਇਸ ਦੇ ਉੱਤੇ ਨਿਰਭਰ ਹੁੰਦੇ ਆ ਵੀ ਇਹ ਕਿਹੜੇ ਪਾਸੇ ਨੂੰ ਜਾ ਰਹੀ ਆ। ਕਿਤੇ ਨਾ ਕਿਤੇ ਇਨਵੈਸਟਰਸ ਦਾ ਖਿਆਲ, ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆ, ਉਹ ਪਤਾ ਜਿਹੜਾ ਉਹ ਲੱਗ ਜਾਂਦਾ ਆ। 40 ਸਾਲ
ਜੀ, ਬਹੁਤ ਵਾਰ ਰਾਜਕਰਮਵੀਰ ਸਿੰਘ ਜੀ, ਇਕੱਲਾ ਇਹ ਨਹੀਂ ਹੈ, ਬਹੁਤ ਲੋਕ ਕੰਪਨੀਆਂ 'ਚ ਕੰਮ ਕਰਦੇ ਆ, ਉਹਨਾਂ ਦੀ 401 ਰਿਟਾਇਰਮੈਂਟ ਪਲਾਨਸ ਹੁੰਦੀਆਂ, ਉਹ ਵੀ ਵਾਈਪ ਆਊਟ ਹੋਈਆਂ ਹੈਗੀਆਂ ਬਹੁਤ ਜ਼ਿਆਦਾ। ਉਹਦੇ ਤੇ ਵੀ ਅਸਰ ਹੁੰਦਾ ਨੈਚੁਰਲੀ, ਕਿਉਂਕਿ ਉਹ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕੀਤੀਆਂ ਹੁੰਦੀਆਂ ਹੈਗੀਆਂ। ਜੇ ਇਕੱਲਾ ਸੰਨ 2022 'ਚ ਦੇਖਿਆ ਜਾਵੇ, 14% ਡਾਓ ਜੋਨ ਇੰਡਸਟਰੀਅਲ 5095 ਪੁਆਇੰਟ 2022 'ਚ 4 ਮਹੀਨਿਆਂ 'ਚ ਜਾ ਚੁੱਕਾ ਹੈ, 4.5 ਮਹੀਨਿਆਂ 'ਚ। S&P ਇੰਡੈਕਸ 18% ਤੇ ਨੈਸਡੈਕ 28% ਡਾਊਨ ਹੋ ਚੁੱਕਾ ਹੈਗਾ। ਜੀ। ਇੱਕ ਜਿਹੜੇ ਸਕਾਟ ਮਿਨਾਰਡ ਹੈਗੇ ਨੇ, ਉਹਨਾਂ ਨੇ ਇੱਕ ਹੋਰ ਨਵੀਂ ਡਰਾਉਣੀ ਜੀ ਚੀਜ਼ ਜਿਹੜੀ ਉਹ ਦੱਸ ਛੱਡੀ ਆ। ਸਟਾਕ ਮਿਨਾਰਡ ਜਿਹੜੇ ਉਹਨਾਂ ਨੇ ਕਿਹਾ ਆ ਵੀ ਨੈਸਡੈਕ ਕੰਪੋਜ਼ਿਟ ਜਿਹੜਾ ਆ ਉਹ 75% ਜਿਹੜੇ ਆਪਣੇ ਇੱਕ ਟਾਈਮ ਦੇ ਉੱਤੇ ਪੀਕ ਤੋਂ ਗਿਆ ਸੀ, 75% ਜਿਹੜਾ ਉਹ ਡਿੱਗ ਸਕਦਾ ਆ। S&P 500 ਜਿਹੜਾ ਆ ਉਹ 45% ਤੱਕ ਜਿਹੜਾ ਆ ਉਹ ਡਿੱਗ ਸਕਦਾ ਆ। ਸੋ ਮਿਨਾਰਡ ਨੇ ਜਿਹੜਾ ਹਰਜੋਤ ਸਿੰਘ ਜੀ ਕਿਹਾ ਵੀ ਲੱਗਦਾ ਵੀ ਇਹ ਕੋਲੈਪਸ ਜਿਹੜਾ ਆ ਇੰਟਰਨੈਟ ਬਬਲ ਜਦੋਂ ਫਟਿਆ ਸੀਗਾ ਨਾ, ਕਹਿੰਦੇ ਵੀ ਉਦਾਂ ਦਾ ਜਿਹੜਾ ਉਹ ਨਜ਼ਰ ਆ ਰਿਹਾ ਆ। 1999 2000 ਤੋਂ ਬਾਅਦ ਦੇ ਵਿੱਚ ਜੋ ਕੁਛ ਉਹ ਬਬਲ ਫਟਣ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ, ਇਹ ਚੀਜ਼ ਦੇਖੀ ਗਈ ਆ। ਗੰਗਨਹੈਮ ਪਾਰਟਨਰਸ ਗਲੋਬਲ ਚੀਫ ਇਨਵੈਸਟਮੈਂਟ ਆਫਿਸਰ ਹੈਗੇ ਨੇ, ਉਹਨਾਂ ਨੇ ਮਾਰਕੀਟ ਵਾਚ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਇਹ ਗੱਲਬਾਤ ਜਿਹੜੀ ਉਹ ਆਖੀ ਹੈਗੀ ਆ। ਸੋ ਕਹਿੰਦੇ ਵੀ 75% ਡਾਊਨ ਹੋ ਸਕਦਾ ਰਾਈਟ ਨਾਓ। ਜਿਹੜਾ ਨੈਸਡੈਕ ਕੰਪੋਜ਼ਿਟ ਆ ਉਹ 28% ਆਪਣੀ ਪੀਕ ਵੈਲਿਊ ਤੋਂ ਆਲਰੇਡੀ ਥੱਲੇ ਆ ਚੁੱਕਾ ਹੈਗਾ ਆ, ਤੇ ਜਿਹੜਾ S&P ਆ ਉਹ 45% ਆਲਰੇਡੀ ਥੱਲੇ ਚੱਲ ਰਿਹਾ ਹੈਗਾ। ਸੋ 45% ਤੱਕ ਜਾ ਸਕਦਾ ਰਾਈਟ ਨਾਓ। 18% ਉਹ ਆਪਣੀ ਵੈਲਿਊ ਲੂਜ਼ ਕਰ ਚੁੱਕਾ ਆ। ਸੋ ਓਵਰਆਲ ਜਿੱਦਾਂ ਇਹ ਗੱਲ ਆਪਾਂ ਕਹਿ ਰਹੇ ਹਾਂ ਵੀ ਸਟਾਕ ਮਾਰਕੀਟ ਮੂੰਹ ਦੇ ਮੂੰਹ ਪਈ ਹੋਈ ਆ, ਜ਼ਮੀਨ ਤੇ ਆ, ਤੇ ਮਹਿੰਗਾਈ ਜਿਹੜੀ ਆ ਉਹ ਅਸਮਾਨ ਜਿਹੜੀ ਆ ਉਹ ਪਾੜ ਰਹੀ ਆ। ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ, ਉਸ ਦੇ ਉੱਤੇ ਕੋਈ ਕੰਟਰੋਲ ਨਹੀਂ। ਇਹ ਸਾਰੀਆਂ ਚੀਜ਼ਾਂ ਨੇ ਇਸ ਟਾਈਮ ਲੋਕਾਂ ਨੂੰ ਸੋਚਣ ਦੇ ਲਈ ਤੇ ਆਪਣੇ ਫੈਸਲਿਆਂ ਦੇ ਉੱਤੇ ਮੁੜ ਦੁਬਾਰਾ ਵਿਚਾਰ ਕਰਨ ਦੇ ਲਈ ਮਜਬੂਰ ਕੀਤਾ ਆ। ਜੀ।